अस्सलामुअलैकुम की हाल चाल है ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਬਸਦੇ ਰਹੋ ਅੱਜ ਫਿਰ ਮੈਂ ਉੱਪਰ ਆ ਗਈ ਆ ਉੱਪਰ ਵਾਲਾ ਰੂਮ ਇਸ ਤਰ੍ਹਾਂ ਜ਼ਰਾ ਉਸ ਹਿਸਾਬ ਨਾਲ ਠੀਕ ਹੈ ਕਿ ਨੀਚੇ ਜ਼ਰਾ ਸ਼ੋਰ ਸ਼ਰਾਬਾ ਹੁੰਦਾ ਬੱਚਿਆਂ ਦਾ ਤੇ ਫਿਰ ਮੈਂ ਆ ਜਾਂਦੀ ਹਾਂ ਪਰ ਅੱਜ ਤੇ ਸਕੂਲ ਗਏ ਨੇ ਬੱਚੇ ਤੇ ਪਰ ਫਿਰ ਵੀ ਜਿਹੜਾ ਮੈਂ ਨਾ ਇਸ ਤਰ੍ਹਾਂ ਆ ਗਈ ਉੱਪਰ ਕਿ ਚਲੋ ਉੱਪਰ ਬੈਠਣੀ ਹੈ ਇਸ ਇਹ ਕਮਰੇ ਨਾਲ ਕੁਝ ਮੈਨੂੰ ਜ਼ਿਆਦਾ ਹੀ ਜਿਹੜਾ ਲਗਾਓ ਵੇ ਕਿ ਜਦੋਂ ਫਿਰ ਮੈਂ ਦਿਲ ਕਰਦਾ ਹੈ ਤਾਂ ਮੈਂ ਉੱਪਰ ਆ ਜਾਂਦੀ ਹਾਂ ਤੇ ਮੇਰੀ ਉਜ਼ਮਾ ਦੇ ਹਵਾਲੇ ਦੇ ਨਾਲ ਮੈਂ ਗੱਲ ਕਰਨਾ ਚਾਹਾਂਗੀ। ਉਜ਼ਮਾ ਨੇ ਵਾਕਈ ਵਾਅਦਾ ਕੀਤਾ ਕਿ ਬਾਜੀ ਮੈਂ ਮਤਲਬ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੀ ਛੋਟੀ ਭੈਣ ਹਾਂ, ਤੁਹਾਨੂੰ ਤੁਸੀਂ ਮੈਨੂੰ ਆਪਣੀ ਬਾਜੀ ਵਰਗੇ ਲੱਗਦੇ ਹੋ। ਤਾਂ ਉਹਨੇ ਹੱਕ ਵੀ ਅਦਾ ਕੀਤਾ ਕਿ ਰੋਜ਼ਾਨਾ ਉਜ਼ਮਾ ਜਿਸ ਦਿਨ ਦੇ ਕਹਿਣ ਲੱਗੇ ਨੇ ਮੇਰੀ ਦੇਖਦੇ ਵੀ ਨੇ ਮੇਰੀ ਵੀਡੀਓ ਤੇ ਨਾਲ ਕਮੈਂਟਸ ਕਰਨਾ ਨਹੀਂ ਭੁੱਲਦੇ, ਕਿਉਂਕਿ ਮੈਂ ਕਈ ਦਫਾ ਕਿਹਾ ਖੁਦਾ ਦਾ ਵਾਸਤਾ ਕਮੈਂਟ ਕਰ ਦਿਆ ਕਰੋ, ਜਿਹੜਾ ਕੋਈ ਦੇਖਦਾ ਵੇ ਤੇ ਕਮੈਂਟ ਕਰੋਗੇ ਤੇ ਫਿਰ ਮੈਨੂੰ ਪਤਾ ਚੱਲੇਗਾ ਨਾ ਸਾਰੇ ਮੈਂ ਗਲਤੀਆਂ ਵੀ ਕਰਨੀਆਂ। ਮੈਂ ਕੋਈ ਕੁਛ ਤੁਹਾਨੂੰ ਕੋਈ ਚੀਜ਼ ਅੱਛੀ ਵੀ ਲੱਗਦੀ ਹੋਏਗੀ ਤੇ ਫਿਰ ਤੁਸੀਂ ਮੈਨੂੰ ਦੱਸੋਗੇ ਤਾਂ ਮੈਨੂੰ ਪਤਾ ਚੱਲੇਗਾ ਨਾ। ਤੇ ਬਹਰਾਲ ਮੈਂ ਫਿਰ ਇੱਕ ਦਫਾ ਰਿਕੁਐਸਟ ਕਰਨੀ ਆ ਕਿ ਅਗਰ ਕੋਈ ਦੇਖੇ ਵੀਡੀਓ ਤੇ ਉੱਤੇ ਕਮੈਂਟ ਜ਼ਰੂਰ ਕਰ ਦਵੇ ਤੇ ਲਾਈਕ ਕਰ ਦਿਆ ਕਰੋ। ਇਸ ਤਰ੍ਹਾਂ ਕਰਕੇ ਬਟਨ ਨੂੰ ਹੱਥ ਹੀ ਤੇ ਲਾਣਾ ਹੁੰਦਾ ਹੈ, ਕੋਈ ਖਰਚਾ ਤਾਂ ਉਹਦੇ ਵਿੱਚ ਕੁਛ ਨਹੀਂ, ਪਰ ਅਗਲੇ ਦਾ ਇੰਨਾ ਖੂਨ ਵੱਧ ਜਾਂਦਾ ਹੈ, ਥੋੜਾ ਦਿਲ ਵੱਧ ਜਾਂਦਾ ਵੇ। ਤੇ ਉਜ਼ਮਾ ਨੇ ਕਿਹਾ ਕਿ ਬਾਜੀ ਤੁਹਾਡਾ ਮਹੱਲਾ ਤਾਂ ਬੜਾ ਚੰਗਾ ਬਈ, ਤੁਹਾਡਾ ਮਹੱਲਾ ਬੜਾ ਉਹਨਾਂ ਨੂੰ ਸਾਡਾ ਮਹੱਲਾ ਬੜਾ ਪਸੰਦ ਆਇਆ। ਤੇ ਮੈਨੂੰ ਫਿਰ ਉਹ ਇਹਨਾਂ ਦੀ ਗੱਲ ਯਾਦ ਆ ਗਈ ਕਿ ਵਾਕਈ ਸਾਡੇ ਵੀ ਮੁਹੱਲੇ ਹੁੰਦੇ ਸਨ ਉਜ਼ਮਾ। ਸਾਨੂੰ ਤੇ ਇਹ ਇੱਥੇ ਵੀ ਰਹਿੰਦੇ ਆ ਪਰ ਸਾਨੂੰ ਜਿਹੜੇ ਆਪਣੇ ਮੁਹੱਲੇ ਤੇ ਉਹ ਗਲੀਆਂ ਅੱਜ ਤੱਕ ਨਹੀਂ ਭੁੱਲੀਆਂ। ਉਹ ਵੀ ਬੜੇ ਚੰਗੇ ਮੁਹੱਲੇ ਸਨ ਸਾਡੇ, ਕਿ ਬਹੁਤ ਜ਼ਿਆਦਾ ਇਸ ਤਰ੍ਹਾਂ ਉਹ ਨਹੀਂ ਸਨ, ਪਰ ਜਿਹੜੀਆਂ ਪਿਆਰ ਔਰ ਜਿਹੜੀਆਂ ਮੁਹੱਬਤਾਂ ਉਹਨਾਂ ਮੁਹੱਲਿਆਂ ਵਿੱਚ ਸਨ ਉਹ ਹੁਣ ਅੱਜ ਦੇ ਮੁਹੱਲਿਆਂ ਵਿੱਚ ਨਜ਼ਰ ਨਹੀਂ ਆਉਂਦੀਆਂ। ਤੁਸੀਂ ਤਾਰੀਫ ਕੀਤੀ ਸਫਾਈ ਸੁਥਰਾਈ ਦੇ ਹਵਾਲੇ ਦੇ ਨਾਲ, ਡਿਸਪਲਿਨ ਦੇ ਹਵਾਲੇ ਦੇ ਨਾਲ, ਤੇ ਵਾਕਈ ਮਿਸਾਲੀ ਇਹ ਚੀਜ਼ਾਂ ਨੇ ਕਿ ਤੁਸੀਂ ਮਿਸਾਲ ਦਿੱਤੀ ਜਾ ਸਕਦੀ ਹੈ ਕਿ ਕੋਈ ਗੰਦ ਤੁਹਾਨੂੰ ਨਜ਼ਰ ਨਹੀਂ ਆਏਗਾ, ਕੋਈ ਤੁਹਾਨੂੰ ਕੋਈ ਇੱਧਰ ਉੱਧਰ ਗੰਦਗੀ ਜਾਂ ਕੋਈ ਐਸੀ ਨਜ਼ਰ ਨਹੀਂ ਆਏਗੀ, ਕੋਈ ਕਿਸੇ ਨੂੰ ਤੰਗ ਨਹੀਂ ਕਰਦਾ, ਹਰ ਕੋਈ ਆਪਣੇ ਕੰਮ ਨਾਲ ਕੰਮ ਰੱਖਦਾ ਵੇ। ਪਰ ਉਹ ਜਿਹੜੇ ਸਾਡੇ ਮੁਹੱਲੇ ਸਨ ਜਿੱਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ, ਉਹ ਬਸ ਉਹ ਵਕਤ ਹੁਣ ਮੁੜ ਕੇ ਆ ਨਹੀਂ ਸਕਦਾ ਕਿ ਜਦੋਂ ਕਿਸੇ ਦਾ ਵੀ ਦਰਵਾਜ਼ਾ ਖੋਲ੍ਹ ਕੇ ਅੰਦਰ ਚਲੇ ਜਾਣੇ ਸਾਂ ਕਿ ਬਈ ਕੋਈ ਰੋਕ ਟੋਕ ਨਹੀਂ ਹੁੰਦੀ ਸੀ, ਕਿਸੇ ਘਰ ਦੀ ਬੈਲ ਨਹੀਂ ਵਜਾਣੀ ਪੈਂਦੀ ਸੀ, ਬੈਲ ਹੁੰਦੀ ਨਹੀਂ ਸੀ। ਤੇ ਕੁੰਡੀ ਵੀ ਜਿਹੜੀ ਹੁੰਦੀ ਸੀ ਉਹ ਲੋਹੇ ਵਾਲੀ ਟੰਗੀ ਹੁੰਦੀ ਸੀ ਦਰਵਾਜ਼ਿਆਂ ਦੇ ਨਾਲ, ਉਹ ਚੇਨ ਵਾਲੀ ਕਿ ਜ਼ੰਜੀਰਾਂ ਵਾਲੀ, ਉਹ ਵੀ ਖੁੱਲ੍ਹੀ ਹੁੰਦੀ ਸੀ। ਜਿਹਦੇ ਘਰ ਮਰਜ਼ੀ ਵੜ ਜਾਓ, ਗਲੀ 'ਚ ਖੇਲੋ ਤੇ ਸ਼ੋਰ ਸ਼ਰਾਬਾ ਪਾਓ, ਕੋਈ ਕੁਛ ਨਹੀਂ ਹੁੰਦਾ ਸੀ, ਨਾ ਕੋਈ ਡਿਸਟਰਬ ਹੁੰਦਾ ਸੀ ਤੇ ਨਾ ਕਿਸੇ ਦੀ ਲਾਈਫ ਮੁਤਾਸਰ ਹੁੰਦੀ ਸੀ। ਬਹਰਹਾਲ ਉਹ ਜ਼ਮਾਨੇ ਹੁਣ ਚਲੇ ਗਏ ਤੇ ਚਲੋ ਠੀਕ ਹੈ। ਤੇ ਮੈਂ ਅੱਜ ਇਹ ਸਭ ਰੱਖਣ ਲੱਗੀ ਸਾਂ ਤਾਂ ਮੈਨੂੰ ਆਇਆ ਕਿ ਮੇਰੀ ਸਿਸਟਰ ਆਏ ਸਨ ਜਿਨ੍ਹਾਂ ਦਿਨਾਂ ਵਿੱਚ ਸ਼ਾਜ਼ੀਆ, ਤੇ ਉਹਨਾਂ ਦਿਨਾਂ ਵਿੱਚ ਹੀ ਮੇਰੀ ਬਰਥਡੇ ਵੀ ਸੀ। ਤੇ ਮੇਰੀ ਬਰਥਡੇ ਸੀ ਤੇ ਉਹ ਫਿਰ ਐਸਾ ਘਰ ਵਿੱਚ ਹੀ ਜਿਵੇਂ ਬਣਾਉਂਦੇ ਹਾਂ ਅਸੀਂ, ਕੋਈ ਇਸ ਤਰ੍ਹਾਂ ਤਾਂ ਨਹੀਂ ਹੈ ਕੋਈ, ਪਰ ਉਹ ਦਿਨ ਤੇ ਆਇਆ ਨਾ। ਤੇ ਚਲੋ ਬਈ ਉਹ ਉਹਨਾਂ ਨੇ ਸਾਰਿਆਂ ਨੇ ਫਿਰ ਮੈਨੂੰ ਗਿਫਟਸ ਵਗੈਰਾ ਦਿੱਤੇ ਤੇ ਉਹ ਮੇਰੇ ਵਾਸਤੇ ਤੋਂ ਗਿਫਟਸ ਲੈ ਕੇ ਆਏ ਸਨ। ਤੇ ਮੈਂ ਅੱਜ ਦੇਖਣ ਲੱਗੀ ਨਾ, ਰੱਖਣ ਲੱਗੀ ਅਲਮਾਰੀ 'ਚ, ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਦਿਖਾ ਦੇਵਾਂ। ਇਹ ਰਿੰਗ ਬੜੀ ਜ਼ਬਰਦਸਤ ਰਿੰਗ ਮੈਨੂੰ ਆਇਮਾ ਨੇ ਦਿੱਤੀ ਸੀ। ਆਇਮਾ ਨੇ ਬਹੁਤ ਅੱਛਾ ਗਿਫਟ ਦਿੱਤਾ ਮੈਨੂੰ। ਮੈਂ ਇਹ ਤੁਹਾਨੂੰ ਦਿਖਾ ਦਿੰਦੀ ਹਾਂ। ਆਇਮਾ ਨੇ ਮੈਨੂੰ ਪਤਾ ਮੈਨੂੰ ਪਰਲ ਬੜਾ ਪਸੰਦ ਹੈ ਤੇ ਆਇਮਾ ਨੇ ਫਿਰ ਮੇਰੇ ਵਾਸਤੇ ਪਰਲ ਦੀ ਲੈ ਕੇ ਆਈ ਸੀ। ਇਹ ਦੇਖੋ, ਇਹ ਵਾਲੀ ਅੰਗੂਠੀ ਹੈ, ਮੈਨੂੰ ਬਹੁਤ ਅੱਛੀ ਲੱਗੀ ਹੈ। ਮੈਂ ਇਨਸ਼ਾਅੱਲਾ ਹੁਣ ਇਹ ਜਿਹੜਾ ਪਾਵਾਂਗੀ ਵੀ ਹੈ। ਫਿਲਹਾਲ ਤੇ ਉਹਦੇ ਵਿੱਚ ਲੌਕ ਕੇ ਨੀਚੋਂ ਜਿਹੜਾ ਲੱਗਿਆ ਹੁੰਦਾ ਉਹਨੂੰ ਤੇ ਮੈਂ ਉਹਨੂੰ ਖੋਲਾਂਗੀ ਤੇ ਫਿਰ ਇਨਸ਼ਾਅੱਲਾ ਮੈਂ ਇਹਨੂੰ ਪਰਮਾਨੈਂਟ ਹੀ ਪਾ ਲਾਂਗੀ, ਕਿਉਂਕਿ ਵੀ ਮੈਨੂੰ ਪਰਲ ਦਾ ਬੜਾ ਹੀ ਸ਼ੌਕ ਹੈ। ਤੇ ਇਹ ਮੈਨੂੰ ਮਿਲ ਗਈ ਜੇ ਅੰਗੂਠੀ। ਮੈਂ ਕਿਹਾ ਮੈਂ ਤੁਹਾਨੂੰ ਚਲੋ ਦਿਖਾ ਦੇਣੀ, ਰੱਖਣ ਲੱਗੀ ਸਲਮਾਰੀ ਵਿੱਚ। ਤੇ ਹੋਰ ਕੀ ਹੈ ਬਈ, ਹੋਰ ਸਬਰਾ ਮੇਰੇ ਵਾਸਤੇ ਲੈ ਕੇ ਆਈ ਬਹੁਤ ਅੱਛਾ ਕੈਟ ਸਪਰੈਡ ਦਾ ਬਹੁਤ ਜ਼ਬਰਦਸਤ ਬ੍ਰੈਸਲੇਟ ਲੈ ਕੇ ਆਈ ਮੇਰੇ ਵਾਸਤੇ। ਮੈਨੂੰ ਪਸੰਦ ਵੀ ਬਹੁਤ ਆਇਆ, ਬਹੁਤ ਹੀ ਪਿਆਰੇ ਬ੍ਰੈਸਲੇਟ ਹੈ। ਤੇ ਇਹ ਸਬਰਾ ਨੇ ਮੈਨੂੰ ਦਿੱਤਾ। ਮੈਂ ਚਲੋ ਮੈਂ ਤੁਹਾਨੂੰ ਪਾ ਕੇ ਵੀ ਦਿਖਾ ਦੇਣੀ ਹੈ ਕਿ ਮੇਰੇ ਕੋਲ ਲੌਕ ਖੁੱਲ ਗਿਆ, ਕਿਉਂਕਿ ਬਾਜ਼ ਦਫਾ ਇਸਦਾ ਲੌਕ ਇਸਦੇ ਟਾਈਟ ਹੁੰਦੇ ਨੇ ਕਿ ਖੋਲ੍ਹਣ 'ਚ ਜ਼ਰਾ ਮੁਸ਼ਕਿਲ ਆਉਂਦੀ ਹੈ। ਚਲੋ ਖੁੱਲ ਗਿਆ ਵੀ, ਲਓ ਬਈ ਮੈਂ ਤੁਹਾਨੂੰ ਪਾ ਕੇ ਵੀ ਦਿਖਾ ਦਿੱਤਾ ਵੇ। ਸਬਰਾ ਵੀ ਦੇਖ ਕੇ ਖੁਸ਼ ਹੋ ਜਾਏਗੀ ਕਿ ਵੀ ਚਲੋ ਵੀ ਮੈਂ ਲੈ ਕੇ ਗਈ ਸਾਂ ਖਾਲਾ ਵਾਸਤੇ ਗਿਫਟ, ਤੇ ਮੈਨੂੰ ਬਹੁਤ ਅੱਛਾ ਵੀ ਲੱਗਿਆ। ਤੇ ਪਾ ਕੇ ਦੇਖਿਆ, ਉਹਨੂੰ ਆਈ ਸੀ ਕਿ ਸ਼ਾਇਦ ਖਾਲਾ ਦੇ ਹੱਥ ਵਿੱਚ, ਪਤਾ ਨਹੀਂ ਖਾਲਾ ਇੰਨੀ ਮੋਟੀ ਚੌੜੀ ਹੈ, ਖਾਲਾ ਦੇ ਹੱਥ ਵਿੱਚ ਪੂਰਾ ਵੀ ਆਏਗਾ ਕਿ ਨਹੀਂ। ਤੇ ਇਹ ਮੈਨੂੰ ਗਿਫਟ ਦਿੱਤਾ ਜੀ
ਮੇਰੇ ਪਿਆਰੇ ਬੇਟੇ ਕਵੀ ਨੇ। ਇੱਕ ਘੜੀ ਹੈ ਤੇ ਨਾਲ ਬੜੇ ਬ੍ਰੈਸਲੈਟ ਬਣੇ ਹੋਏ ਨੇ। ਮੈਂ ਕਿਸੇ ਦਿਨ ਪਾ ਕੇ ਤੁਹਾਨੂੰ ਦਿਖਾਵਾਂਗੀ, ਕਿਉਂਕਿ ਇਹ ਵੀ ਨੀਚੋਂ ਲੌਕ ਨੇ, ਮਤਲਬ ਉਹਦੇ ਨਾਲ ਜੁੜੇ ਹੋਏ ਨੇ। ਮੈਂ ਖੋਲਾਂਗੀ ਇਹਦੀ ਪੈਕਿੰਗ ਤੇ ਫਿਰ ਮੈਂ ਤੁਹਾਨੂੰ ਕਿਸੇ ਦਿਨ ਪਾ ਕੇ ਨਾ ਦਿਖਾ ਦੇਵਾਂਗੀ। ਇਹ 4 ਘਰ ਦੇ ਲੋਕ ਸਨ, 4 ਨੇ ਵਿਚਾਰਿਆਂ ਨੇ ਮੈਨੂੰ ਅਲੱਗ-ਅਲੱਗ ਗਿਫਟ ਦਿੱਤੇ। ਤੇ ਇਹ ਮੇਰੀ ਸਿਸਟਰ ਨੇ ਮੈਨੂੰ ਦਿੱਤਾ ਸਕਿਨ ਕੇਅਰ ਪ੍ਰੋਡਕਟ ਨੇ। ਇਹ ਬਹੁਤ ਅੱਛੀ, ਇਹ ਤਾਂ ਖੈਰ ਮੈਂ ਯੂਜ਼ ਕੀਤੇ ਹੋਏ ਨੇ, ਕਿਉਂਕਿ ਬਹੁਤ ਜ਼ਿਆਦਾ ਯੂਜ਼ ਨਹੀਂ ਕਰਨੀ ਹੈ। ਜ਼ਿਆਦਾਤਰ ਤਾਂ ਮੈਂ ਲਾਉਂਦੀ ਹਾਂ ਜਿਹੜੀ ਤਿੱਬਤ ਕੋਲਡ ਕਰੀਮ ਹੈ, ਪਰ ਇਹ ਵੀ ਲੈ ਲੈਂਦੀ ਹਾਂ ਕਦੀ। ਇਹਦੇ ਬਹੁਤ ਅੱਛੇ ਰਿਜ਼ਲਟ ਨੇ। ਐਸਟੇ ਲਾਡਰ ਦੇ ਜਿਹੜੇ ਨਾ ਸਕਿਨ ਪ੍ਰੋਡਕਟ ਬਹੁਤ ਅੱਛੇ ਨੇ। ਸੀਰਮ ਹੈ, ਆਈ ਸੀਰਮ ਹੈ ਤੇ ਸਕਿਨ ਦਾ ਸੀਰਮ ਹੈ, ਤੇ ਇਹ ਬਹੁਤ ਅੱਛੀ ਪ੍ਰੋਡਕਟ। ਇਹ ਮੈਂ ਯੂਜ਼ ਕੀਤਾ ਪਹਿਲੇ ਵੀ ਤੇ ਮੈਨੂੰ ਬਹੁਤ ਪਸੰਦ ਹੈ। ਤੇ ਇਹਨਾਂ ਨੇ ਮੇਰੀ ਪਸੰਦ ਦੇ ਹਿਸਾਬ ਨਾਲ ਮੈਨੂੰ ਗਿਫਟ ਦਿੱਤਾ। ਲੋ ਬਈ 4 ਲੋਕ ਤੇ 4 ਤੋਹਫੇ ਮੈਨੂੰ ਉੱਥੋਂ ਮਿਲ ਗਏ। ਤੇ ਮੈਂ ਉਸ ਫਿਰ ਉਹ ਜ਼ਮਾਨਿਆਂ ਦੀ, ਕਿਉਂਕਿ ਜਿਹੜੇ ਨਾਯਾਬ ਜ਼ਮਾਨੇ ਸਨ ਜਦੋਂ ਮੈਂ ਜ਼ਿਕਰ ਕਰਨੀ, ਇਹ ਮੈਨੂੰ ਭੇਜਿਆ ਐਸਨ ਨੇ। ਇਹ ਵੀ ਇਹਦੇ ਵਿੱਚ ਹੀ ਮੈਂ ਰੱਖਿਆ ਹੋਇਆ ਵੇ। ਤੇ ਚਲੋ ਬਈ ਹੁਣ ਇਹ ਮੈਂ ਚੁੱਕਾਂ ਆਪਣਾ ਜਿਹੜਾ ਗਿਫਟ ਮਿਲਿਆ ਸੀ ਜਿਹੜਾ ਮੈਨੂੰ, ਤੇ ਮੈਂ ਸਾਰੇ ਮੈਂ ਚੁੱਕ ਕੇ ਹੁਣ ਅਲਮਾਰੀ, ਯਕੀਨ ਮੰਨੋ ਮੇਰੀ ਅਲਮਾਰੀ ਇੰਨੀ ਸ਼ਦੀਦ ਕਿਸਮ ਦੀ ਭਰ ਗਈ ਹੈ। ਹੁਣ ਮੈਂ ਉੱਥੇ ਰੱਖਾਂ, ਹੁਣ ਕਿਸੇ ਚੀਜ਼ ਦੀ, ਕਿਸੇ ਤੋਹਫੇ ਤਹਾਇਫ ਦੀ ਕੋਈ ਜਗ੍ਹਾ ਨਹੀਂ ਬਚੀ ਹੈ, ਕਿਉਂਕਿ ਬਹੁਤ ਜ਼ਿਆਦਾ ਰਸ਼ ਹੋ ਗਿਆ। ਚੀਜ਼ਾਂ ਆਉਂਦੀਆਂ ਜਾਂਦੀਆਂ ਨੇ, ਅਲਮਾਰੀਆਂ ਤੇ ਉਨੀਆਂ ਹੀ ਰਹਿਣੀਆਂ ਨੇ ਨਾ। ਤੇ ਇਸ ਤੋਂ ਫਿਰ ਇਹ ਵੇ ਕਿ ਹੁਣ ਮੈਂ ਇਹਨਾਂ ਨੂੰ ਸੈੱਟ ਕਰਾਂਗੀ। ਕਾਫੀ ਦਿਨ ਤੋਂ ਉੱਪਰ ਹੀ ਮੇਰੀਆਂ ਚੀਜ਼ਾਂ ਪਈਆਂ ਨੇ। ਨੂਰ ਫਾਤਮਾ ਵੀ ਮੇਰੇ ਲਈ ਲੈ ਕੇ ਆਈ ਗਿਫਟਸ, ਤੋਂ ਉੱਪਰ ਹੀ 2 ਪੈਕਟ ਪਏ ਨੇ। ਤੇ ਹੁਣ ਮੈਂ ਆਉਂਦੀ ਹਾਂ, ਦੇਖਦੀ ਹਾਂ, ਫਿਰ ਮੈਂ ਚੱਲ ਜਾਂਦੀ ਹਾਂ। ਲੇਕਿਨ ਫਿਲਹਾਲ ਉਹਨਾਂ ਨੂੰ ਮੈਂ ਕੀ ਕਹਿੰਦੇ ਨੇ ਸੈੱਟ ਨਹੀਂ ਕੀਤਾ। ਤੇ ਨਾਯਾਬ ਜ਼ਮਾਨੇ ਜਦੋਂ ਹੁੰਦੇ ਸਨ, ਉਦੋਂ ਕੋਈ ਕਿਸੇ ਬੱਚੇ ਨੂੰ ਕੋਈ ਗਿਫਟ ਨਹੀਂ ਮਿਲਦਾ ਹੁੰਦਾ ਸੀ। ਸਾਨੂੰ ਤਾਂ ਕਦੀ ਨਹੀਂ, ਅੱਜ ਖਾਸੀ ਲੰਬੀ ਗੱਲ ਹੋ ਗਈ ਹੈ। ਤੇ ਹੁਣ ਮੈਂ ਚੱਲਦੀ ਹਾਂ, ਫਿਰ ਅਸੀਂ ਮਿਲਦੇ ਰਹਾਂਗੇ ਇਸੇ ਹੀ ਨਾਲ, ਛੋਟੀ ਮੋਟੀ ਗੱਪਸ਼ਪ ਕਰਦੇ ਰਹਾਂਗੇ। ਤੇ ਨਾਲੋਂ ਨਾਲ ਅਸੀਂ ਉਹ ਕਰਦੇ ਮੁਲਾਕਾਤ ਵੀ ਸਾਡੀ ਹੁੰਦੀ ਰਹੇਗੀ। ਟੁਰ ਜਾਣਾ ਏ ਛੱਡ ਕੇ ਯਾਰੋ ਹੱਸਦਾ ਵਸਦਾ ਵੇੜਾ, 4 ਦਿਨਾਂ ਦੇ ਮੇਲੇ ਤੇ ਜੋਗੀਆਂ ਵਾਲਾ ਫੇਰਾ। ਹੋ ਬੰਦਿਆ ਮਿੱਟੀ ਦਿਆ, ਹੋ ਬੰਦਿਆ ਮਿੱਟੀ ਦਿਆ, ਬੰਦਿਆ ਮਿੱਟੀ ਦਿਆ, ਹੋ ਬੰਦਿਆ ਮਿੱਟੀ ਦਿਆ। ਤੇ ਬਸ ਮੈਨੂੰ ਇਹ ਯਾਦ ਆਇਆ ਕਿ ਉਸ ਨੇ ਕਿਹਾ ਕਿ ਬਾਜੀ ਤੁਸੀਂ ਕੁਛ ਨਾ ਕੁਛ ਸੁਣਾ ਜ਼ਰੂਰ ਦਿਆ ਕਰੋ, ਮੈਨੂੰ ਬੜਾ ਚੰਗਾ ਲੱਗਦਾ ਵੇ। ਮੈਂ ਕਿਹਾ ਚਲੋ ਮੈਂ ਕੋਸ਼ਿਸ਼ ਕਰਾਂ। ਬਸ ਮੇਰੇ ਜ਼ਿਹਨ ਵਿੱਚ ਇਹ ਹੀ ਆਇਆ, ਇਹ ਮੈਂ ਸੁਣਾ ਦਿੱਤਾ। ਤੇ ਜੋ ਵੀ ਆਉਂਦਾ, ਕਿਉਂਕਿ ਮੈਂ ਚੱਲਦੇ ਫਿਰਦੇ ਤੇ ਮੈਂ ਘਰ ਵਿੱਚ ਕਰਦੀ ਰਹਿੰਦੀ ਹਾਂ, ਲੇਕਿਨ ਜੋ ਫਿਰ ਜ਼ੁਬਾਨ 'ਤੇ ਆ ਜਾਂਦਾ ਹੈ ਨਾ, ਤੇ ਉਹ ਫਿਰ ਮੈਂ ਬਸ ਇਸ ਤਰ੍ਹਾਂ ਨਾਲ ਗੁਣਗੁਣਾਉਂਦੀ ਜ਼ਰੂਰ ਹਾਂ। ਇਹ ਮੇਰੀ ਇੱਕ ਆਦਤ ਹੈਗੀ। ਤੇ ਹੁਣ ਫਿਰ ਚੱਲਦੇ ਹਾਂ, ਫਿਰ ਇਨਸ਼ਾਅੱਲਾ ਮਿਲਾਂਗੇ। ਤੇ ਉਦੋਂ ਤੱਕ ਦੁਆਵਾਂ 'ਚ ਵੀ ਯਾਦ ਰੱਖਿਓ, ਤੇ ਮੇਰੇ ਵਾਸਤੇ ਵੀ ਥੋੜ੍ਹੀ ਜਿਹੀ ਦੁਆ ਕਰ ਦਈਓ। ਤੇ ਅੱਲਾਹ ਤਾਲਾ ਤੁਹਾਨੂੰ ਵੀ ਆਪਣੀ ਹਿਫਜ਼ ਓ ਅਮਾਨ ਵਿੱਚ ਰੱਖੇ। ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।